ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਖਬਰਾਂ ਆ ਰਹੀਆਂ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਆਜ਼ਾਦ ਚੋਣਾਂ ਲੜ ਰਹੇ ਹਨ, ਪਰ ਇਹਨਾਂ ਖਬਰਾਂ ਦਰਮਿਆਨ ਉਹਨਾਂ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਤਰਸੇਮ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਲੋਕ ਸਭਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਚੋਣ ਲੜਨ ਨੂੰ ਲੈ ਕੇ ਗੱਲ ਕਹੀ ਗਈ ਸੀ, ਪਰ ਪਰਿਵਾਰ ਵੱਲੋਂ ਇਸ ਸੰਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ। ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਸੀ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਇੱਕ ਸੰਦੇਸ਼ ਸਾਂਝਾ ਕੀਤਾ ਹੈ। ਵਕੀਲ ਨੇ ਕਿਹਾ ਸੀ ਕਿ ਸੰਦੇਸ਼ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਲਈ ਤਿਆਰ ਹੋ ਗਏ ਹਨ, ਪਰ ਉਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜਨਗੇ। ਪਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀਆਂ ਖਬਰਾਂ ਉਹਨਾਂ ਦੇ ਪਰਿਵਾਰ ਕੋਲ ਪਹੁੰਚੀਆਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਦੱਸਿਆ ਕਿ ਪਹਿਲਾਂ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਕੱਲ੍ਹ ਨੂੰ ਭਾਵ 25 ਅਪ੍ਰੈਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਜੇ ਕੋਈ ਸੰਦੇਸ਼ ਹੋਇਆ ਤਾਂ ਲੋਕਾਂ ਨੂੰ ਦੱਸਣਗੇ। ਹਾਲਾਂਕਿ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ। ਅਜੇ ਤੱਕ ਜੀ ਸਾਨੂੰ ਤੇ ਇਹਦੇ 'ਚ ਕੁਝ ਵੀ ਸੱਚਾਈ ਨਹੀਂ ਲੱਗ ਰਹੀ, ਕਿਉਂਕਿ ਅਸੀਂ ਜਿੰਨੀ ਵਾਰਾਂ ਵੀ ਪਹਿਲਾਂ ਅੰਮ੍ਰਿਤਪਾਲ ਨਾਲ ਸਾਡੀ ਮੁਲਾਕਾਤ ਹੋਈ ਆ, ਉਹਨਾਂ ਉਹ ਇਸ ਮਾਮਲੇ ਤੇ ਉਹ ਕਹਿੰਦੇ ਕਿ ਨਹੀਂ, ਮੈਂ ਰਾਜਨੀਤੀ 'ਚ ਨਹੀਂ ਹੋਣਾ ਚਾਹੁੰਦਾ ਜੀ ਜੀ ਤੇ ਹੁਣ ਇਹ ਕਈ ਥੋੜੇ ਦਿਨਾਂ ਤੋਂ ਸਾਨੂੰ ਵੀ ਫੋਨ ਮਿਲ ਰਹੇ, ਅਸੀਂ ਇਸੇ ਕਰਕੇ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਤੇ ਉਦੋਂ ਮਿਲਣ ਤੋਂ ਬਾਅਦ ਹੀ ਫਿਰ ਕੋਈ ਉਹਨਾਂ ਨਾਲ ਗੱਲ ਕਰਨ। ਅੱਛਾ, ਤੁਸੀਂ ਕਦੋਂ ਮੁਲਾਕਾਤ ਕਰਨ ਜਾ ਰਹੇ ਹੋ ਉਹਨਾਂ ਨਾਲ? ਅਸੀਂ ਕੱਲ ਕਰਾਂਗੇ ਮੁਲਾਕਾਤ। ਅੱਛਾ, ਕੱਲ ਕਰਨ ਜਾ ਰਹੇ ਹੋ। ਤੇ ਇਹ ਇਸ ਤੋਂ ਪਹਿਲਾਂ ਜਦੋਂ ਵੀ ਤੁਹਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਦੇ ਇਸ ਤੇ ਸਹਿਮਤੀ ਪ੍ਰਗਟਾਈ ਹੈ ਕਿ ਇਲੈਕਸ਼ਨ ਲੜਨਾ ਹੈ ਕਿ ਜਾਂ ਨਹੀਂ ਲੜਨਾ? ਨਹੀਂ, ਉਹਨਾਂ ਨੇ ਅਜੇ ਤੱਕ ਤੇ ਸਾਡੇ ਨਾਲ ਕਦੀ ਉਹਨਾਂ ਨੂੰ ਜੇ ਉਹਨਾਂ ਸਾਨੂੰ ਜਦੋਂ ਬਾਹਰੋਂ ਕਹਿੰਦੇ ਸੀ ਤੇ ਅਸੀਂ ਉਹਨਾਂ ਨੇ ਕਿਹਾ, ਉਹ ਕਹਿੰਦੇ ਸੀ ਨਹੀਂ। ਜੀ ਇੱਕ ਨਾ ਵਕੀਲ ਨੇ ਉਹਨਾਂ ਦੇ ਉਹ ਦਾਅਵਾ ਕਰ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਇਲੈਕਸ਼ਨ ਲੜਨਾ ਚਾਹੁੰਦੇ ਨੇ। ਚਲੋ ਇਹ ਚੀਜ਼ ਹੈ ਕਿ ਕੱਲ ਨੂੰ ਕਲੀਅਰ ਹੋ ਜਾਊਗੀ ਜਦੋਂ ਅਸੀਂ ਡਾਇਰੈਕਟਲੀ ਉਹਨਾਂ ਨੂੰ ਮਿਲ ਲਾਂਗੇ ਨਾ। ਹੁਣ ਉਹਨਾਂ ਨੇ ਵਾਕਿਆ ਉਹਨਾਂ ਦਾ ਕੋਈ ਚੇਂਜ ਹੋਇਆ ਇਸ ਮਾਮਲੇ ਤੇ ਕੋਈ, ਕਿਉਂ ਕੱਲ ਨੂੰ ਅਸੀਂ ਖੁਦ ਮਿਲ ਕੇ ਫੇਰ ਹੀ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਕਿੰਨੀ ਸੱਚਾਈ ਹੈ। ਠੀਕ ਹੈ ਜੀ। ਅੱਛਾ ਤਰਸੇਮ ਸਿੰਘ ਜੀ, ਇੱਕ ਆਖਰੀ ਸਵਾਲ, ਕੀ ਤੁਹਾਨੂੰ ਵੀ ਲੱਗਦਾ ਹੈ ਕਿ ਭਾਈ ਅੰਮ੍ਰਿਤਪਾਲ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ? ਨਹੀਂ, ਸਾਨੂੰ ਤਾਂ ਲੱਗਦਾ ਵੀ ਨਹੀਂ ਲੜਨੀ ਚਾਹੀਦੀ। ਤੁਸੀਂ ਮਤਲਬ ਸਹਿਮਤ ਨਹੀਂ ਹੋ ਇਲੈਕਸ਼ਨ ਲੜਨ ਦੇ ਲਈ ਨਾ? ਨਹੀਂ, ਕਿਉਂਕਿ ਉਹ ਬਾਹਰ ਆ ਤੇ ਹਾਲਾਤ ਸਾਰੇ ਤਰ੍ਹਾਂ ਦੇ, ਕਿਉਂਕਿ ਪ੍ਰਸ਼ਾਸਨ ਦਾ ਦਬਾਅ, ਸਾਰੀਆਂ ਚੀਜ਼ਾਂ ਸਰਕਾਰ ਸਾਡੇ ਵਿਰੋਧ 'ਚ ਖੜੀ ਹੈ। ਇਸ ਕਰਕੇ ਇਸ ਦੇ ਹਾਲਾਤ 'ਚ ਮੇਰੇ ਖਿਆਲ ਤੇ ਸਾਨੂੰ ਨਹੀਂ ਇਹ